ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਜੂਨ ਦੀ 24 ਤਰੀਕ ਆ ਤੇ ਦਿਨ ਬੁੱਧਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕਿਆਣਾ 415 909 0503 ਦੇ ਉੱਤੇ। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਕੁਲਵੰਤ ਸਿੰਘ ਜਸਪਾਲ ਕੌਰ ਜੌਹਲ, ਸਤਨਾਮ ਸਿੰਘ ਟਾਟਲਾ ਯੂਬਾ ਸਿਟੀ, ਗੁਰਦੇਵ ਸੋਹਲ ਬਲਜਿੰਦਰ ਸਿੰਘ ਰਿਸ਼ਪਾਲ ਕੌਰ ਜੌਹਲ ਐਂਟੀਲੋਪ, ਜਸਵਿੰਦਰ ਨਾਗਰਾ ਰੋਜ਼ਵੈਲ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਜੋਗਾ ਸਿੰਘ ਪਵਾਰ ਔਰੰਜਵੈਲ, ਸਰਬਜੀਤ ਸਿੰਘ ਤੂਤ ਯੂਬਾ ਸਿਟੀ, ਗੁਰਨੇਕ ਬਾਗੜੀ ਫਰੈਜ਼ਨੋ, ਪਰਮਜੀਤ ਸਿੰਘ ਦਾਖਾ ਬਰਕਲੇ। ਸਾਰਿਆਂ ਦਾ ਧੰਨਵਾਦ। ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408 722 7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਕਹਿੰਦੇ ਵੀ 7+ ਮੈਗਨੀਟਿਊਡ ਦੇ ਜਿਹੜੇ ਭੁਚਾਲ ਆ ਉਹ ਵੈਨਜ਼ੂਏਲਾ ਦੇ ਵਿੱਚ ਆਏ ਆ ਤੇ ਜਿਹਦੇ ਨਾਲ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਹੋਇਆ ਹੈਗਾ। ਇਹ ਕਾਰਕਸ ਜੋ ਉੱਥੇ ਦੀ ਰਾਜਧਾਨੀ ਆ, ਉੱਥੇ ਇਹ ਭੁਚਾਲ ਆਏ ਹੈਗੇ ਆ। ਪਹਿਲਾ ਜਿਹੜਾ ਭੁਚਾਲ ਆਇਆ ਉਹ 7.2 ਮੈਗਨੀਟਿਊਡ ਦਾ ਸੀ ਤੇ ਦੂਜਾ 7.5 ਮੈਗਨੀਟਿਊਡ ਦਾ। ਸੋ ਇਹ ਨਾਰਥ ਵੈਸਟ ਵੈਨਜ਼ੂਏਲਾ ਦੇ ਵਿੱਚ ਆਏ ਆ ਅਕੋਰਡਿੰਗ ਟੂ US ਜੀਓਲੋਜੀਕਲ ਸਰਵੇ ਜੋ ਹੈਗਾ ਉਹਨਾਂ ਦੇ ਮੁਤਾਬਕ। ਕਹਿੰਦੇ ਵੀ ਹੈਵੀ ਡੈਮੇਜ ਹੋਇਆ ਵੈਨਜ਼ੂਏਲਾ ਦੀ ਕੈਪੀਟਲ ਕਾਰਕਾਸ ਦੇ ਵਿੱਚ। ਪਹਿਲਾ ਅਰਥਕੁਏਕ ਜਿਹੜਾ ਸੀ ਉਹ 17.6 ਮੀਲ ਨਾਰਥ ਵੈਸਟ ਆਫ ਵੈਨਜ਼ੂਏਲਾ ਟਾਊਨ ਆਫ ਮੌਂਟਲਵਾਨ ਜੋ ਆ ਉੱਥੇ ਆਇਆ USGS ਦੇ ਮੁਤਾਬਕ। ਤੇ ਕਹਿੰਦੇ ਵੀ 8.2 ਮੀਲ ਧਰਤੀ ਦੇ ਅੰਦਰ ਸੀ ਤੇ ਪ੍ਰੀਲਿਮਿਨਰੀ ਰਿਪੋਰਟਸ ਇਹ ਆਈਆਂ 7.1 ਦਾ ਜਿਹੜਾ ਮੈਗਨੀਟਿਊਡ ਦਾ ਭੁਚਾਲ ਆਇਆ ਸੀ। ਉਹ ਤੋਂ ਬਾਅਦ ਫਿਰ ਇਸ ਨੂੰ 7.2 ਜੋ ਆ ਉਹ ਅਪਗ੍ਰੇਡ ਕਰ ਦਿੱਤਾ ਗਿਆ। ਉਹ ਤੋਂ ਬਾਅਦ 1 ਮਿੰਟ ਬਾਅਦ ਫਿਰ 7.5 ਮੈਗਨੀਟਿਊਡ ਦਾ ਭੁਚਾਲ ਆਇਆ ਜੋ ਕਿ 21 ਮੀਲ ਦੂਰ ਨਾਰਥ ਵੈਸਟ ਆਫ ਮੌਂਟਲਬੈਨ ਜਿਹੜਾ ਟਾਊਨ ਆ ਉੱਥੇ ਸੀਗਾ। ਸੈਕਿੰਡ ਈਵੈਂਟ ਦੇ ਨਾਲ ਕਹਿੰਦੇ ਵੀ ਕਾਫੀ ਜ਼ਿਆਦਾ ਜਿਹੜਾ ਨੁਕਸਾਨ ਹੋਇਆ ਹੈਗਾ। 39 ਸੈਕਿੰਡ ਤੱਕ ਇਹ ਜਿਹੜਾ ਭੁਚਾਲ ਆ ਇਹ ਚੱਲਦਾ ਰਿਹਾ ਹੈਗਾ। ਸੋ ਭੁਚਾਲ ਕਹਿੰਦੇ ਸਟਰੋਂਗੈਸਟ ਸੀਗਾ ਵੈਨਜ਼ੂਏਲਾ ਦੀ ਹਿਸਟਰੀ ਦੇ ਵਿੱਚ ਇਸ ਸੈਂਚਰੀ ਦੇ ਵਿੱਚ। ਜੇ 100 ਸਾਲਾਂ 'ਚ ਦੇਖਿਆ ਜਾਵੇ ਸਭ ਤੋਂ ਤਕੜਾ ਜਿਹੜਾ ਭੁਚਾਲ ਆ ਉਹ ਵੈਨਜ਼ੂਏਲਾ ਦੇ ਵਿੱਚ ਆਇਆ। ਹੁਣ ਫੋਟੋਆਂ ਵੀ ਆਉਣੀਆਂ ਸ਼ੁਰੂ ਹੋਈਆਂ, ਕਈ ਬਿਲਡਿੰਗ ਜਿਹੜੀਆਂ ਆ ਡਿੱਗੀਆਂ ਹੋਈਆਂ ਦਿਸ ਰਹੀਆਂ ਹੈਗੀਆਂ। ਜੀ ਬਿਲਕੁਲ। ਸੋ ਕਾਫੀ ਨੁਕਸਾਨ ਜਿੱਦਾਂ ਤੁਸੀਂ ਦੱਸਿਆ ਵੀ ਉਹ ਹੋਣ ਦੇ ਸਾਰਾ, ਕਿਉਂਕਿ ਇਹ ਮੁੱਢਲੀਆਂ ਖਬਰਾਂ ਹੁੰਦੀਆਂ ਹਰਜੋਤ ਸਿੰਘ ਜੀ। ਇਹਦਾ ਜਿਹੜਾ ਅਸਲੀ ਮੁਆਇਨਾ ਤੇ ਜਾਇਜ਼ਾ ਜਿਹੜਾ ਆ ਉਹ ਕੁਛ ਵਕਤ ਬਾਅਦ ਹੀ ਪਤਾ ਲੱਗਦਾ ਆ ਵੀ ਕਿੰਨੀ ਕੁ ਜਿਹੜੀ ਉਹ ਵੱਡੀ ਸਮੱਸਿਆ ਜਿਹੜੀ ਉਹ ਓਵਰਆਲ ਬਣੀ ਆ। ਇਸ ਮੌਕੇ ਇੱਕ ਹਿਸਾਬ ਦੇ ਨਾਲ ਅਮਰੀਕਾ ਦੇ ਨਾਲ ਚੱਲਣ ਵਾਲੀ ਜਿਹੜੀ ਸਰਕਾਰ ਵੈਨਜ਼ੂਏਲਾ ਦੀ ਹੈਗੀ ਤੇ ਆ ਉੱਥੇ, ਪਰ ਇਹੋ ਜਿਹੇ ਮੌਕਿਆਂ ਦੇ ਉੱਤੇ ਕਾਫੀ ਜ਼ਿਆਦਾ ਰਾਹਤ ਕਾਰਜ ਜਿਹੜੇ ਉਹ ਚਾਹੀਦੇ ਹੁੰਦੇ ਆ ਤੇ ਉਹ ਤਾਂ ਦੁਨੀਆ ਭਰ ਤੋਂ ਜਿਹੜੇ ਮੁਲਕ ਆ ਉਹ ਸਪੋਰਟ ਕਰਦੇ ਆ। ਪਰ ਦੇਖਦੇ ਆ ਵੀ ਇੱਥੇ ਕਿੰਨੀ ਕੁ ਜਿਹੜੀ ਉਹ ਜ਼ਰੂਰਤ ਪੈਂਦੀ ਆ। ਅੱਜ ਜਿੱਦਾਂ ਸਵੇਰੇ ਤੁਸੀਂ ਵੀ ਜ਼ਿਕਰ ਕੀਤਾ ਸੀ, ਇੱਕ ਹੋਰ ਭੁਚਾਲ ਆਪਾਂ ਨਦਰਨ ਕੈਲੀਫੋਰਨੀਆ ਦੇ ਵਿੱਚ 5.6 ਜਿਹੜੇ ਮੈਗਨੀਟਿਊਡ ਦਾ ਉਹ ਰਿਕਾਰਡ ਕੀਤਾ ਗਿਆ ਸੀਗਾ। ਸੋ ਅੱਜ ਹੀ ਜਿਹੜੇ 2 ਹੋਰ 7+ ਮੈਗਨੀਟਿਊਡ ਦੇ ਜਿਹੜੇ 2 ਜਿਹੜੇ ਭੁਚਾਲ ਆ ਉਹ ਵੈਨਜ਼ੂਏਲਾ ਦੇ ਕਰਾਕਸ ਜਿਹੜਾ ਉੱਥੇ ਦੀ ਰਾਜਧਾਨੀ ਆ ਉਸ ਦੇ ਇਰਦ ਗਿਰਦ ਵੈਨਜ਼ੂਏਲਾ ਦੇ ਵਿੱਚ ਉਹ ਰਿਪੋਰਟ ਜਿਹੜੇ ਹੋਏ ਆ। ਉਮੀਦ ਕਰਦੇ ਆ ਨੁਕਸਾਨ ਘੱਟ ਤੋਂ ਘੱਟ ਹੀ ਹੋਇਆ ਹੋਵੇ। ਜਿਹੜਾ ਪਹਿਲਾ ਹਰਜੋਤ ਸਿੰਘ ਜੀ ਭੁਚਾਲ ਸੀਗਾ 39 ਸਕਿੰਟ ਤੱਕ ਉੱਥੇ ਹਿਲਜੁਲ ਜਿਹੜੀ ਉਹ ਹੁੰਦੀ ਰਹੀ ਹੈਗੀ ਆ। ਸੋ ਚਲੋ ਪਤਾ ਲੱਗੂਗਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਿਵੇਂ ਉੱਥੇ ਦੇ ਅਸਾਰ ਜਿਹੜੇ ਉਹ ਹਾਲਾਤ ਰਹੇ ਨੇ। ਅਗਲੀ ਗੱਲ ਕਰਦੇ ਜਾਈਏ ਕੈਪੀਟਲ ਹਿੱਲ ਦੀ। ਅੱਜ ਰਾਸ਼ਟਰਪਤੀ ਟਰੰਪ ਉੱਥੇ ਸੈਨੇਟ ਦੇ ਜਿਹੜੇ ਰਿਪਬਲਿਕਨਸ ਆ ਉਹਨਾਂ ਨੂੰ ਮਿਲਣ ਚੱਲ ਗਏ ਤੇ ਕਹਿੰਦੇ ਵੀ ਉੱਥੇ ਰੌਲੇ ਰੱਪੇ ਵਾਲਾ ਮੈਚ ਹੀ ਇਨਸਾਈਡ ਮੀਟਿੰਗ ਜਿਹੜੀ ਹੋ ਗਈ। ਇਰਾਨ ਇਰਾਨ ਦੇ ਨਾਲ ਜਿਹੜੀ ਲੜਾਈ ਚੱਲ ਰਹੀ ਆ, ਵਾਰ ਪਾਵਰਸ ਨੂੰ ਇਹਨਾਂ ਨੇ ਇੱਕ ਹਿਸਾਬ ਦੇ ਨਾਲ ਸ਼ਿਕੰਜਾ ਜਿਹੜਾ ਉਹ ਕੱਸਿਆ। ਲਾਅ ਮੇਕਰਸ ਨੇ ਉਸ ਚੀਜ਼ ਤੋਂ ਖਾਸੇ ਜਿਹੜੇ ਉਹ ਨਾਖੁਸ਼ ਟਰੰਪ ਹੁਣੀ ਨਜ਼ਰ ਆਇਆ, ਕਿਉਂਕਿ ਥੋੜੇ ਦਿਨ ਪਹਿਲਾਂ ਹੀ ਇੱਕ ਅਥੋਰੀਟੇਰੀਅਨ ਵਾਂਗੂ ਇਹ ਕਹਿ ਰਹੇ ਸੀਗੇ ਵੀ ਮੇਰੀ ਪਾਵਰਸ ਦੀ ਕੋਈ ਲਿਮਿਟ ਨਹੀਂ ਹੈਗੀ। ਤੇ ਅੱਜ ਜਦੋਂ ਕਾਂਗਰਸ ਨੇ ਕੱਲ ਥੋੜੇ ਦਿਨ ਪਹਿਲਾਂ ਜਿਹੜੀ ਉਹ ਲਿਮਿਟ ਜਿਹੜੀ ਉਹ ਲਾਈ ਆ ਉਸ ਤੋਂ ਖਾਸੇ ਨਾਖੁਸ਼ ਨਜ਼ਰ ਜਿਹੜੇ ਉਹ ਆਏ ਆ। ਕਹਿੰਦੇ ਵੀ ਸੈਨੇਟ ਰਿਪਬਲਿਕਨਸ ਨੂੰ ਫੇਸ ਟੂ ਫੇਸ ਜਿਹੜੇ
ਟਰੰਪ ਹੁਣੀ ਜਿਹੜੇ ਉਹ ਹੋਏ ਤੇ ਕਹਿ ਲਓ ਵੀ ਹੁਣ ਸ਼ਬਦ ਦੇ ਕੀਵਰਡ 'ਚ ਨਾ ਗਾਲੀ ਗਲੋਚ, ਪਰ ਰੌਲਾ ਰੱਪਾ ਜਿਹੜਾ ਉਹ ਪੈਂਦਾ ਜਿਹੜਾ ਹੋ ਰਿਹਾ। ਜਿਹੜਾ ਉਹਨਾਂ ਦਾ ਹੀ ਪਾਰਟੀ ਦਾ ਸੈਨੇਟਰ ਕੈਸਿਡੀ ਆ, ਇੱਕ ਟਾਈਮ ਦੇ ਉੱਤੇ ਤਾਂ ਟਰੰਪ ਹੁਣਾਂ ਨੇ ਕਿਹਾ ਵੀ ਤੂੰ ਤਾਂ ਕਾਕਾ ਬਹਿ ਜਾ। ਇਹ ਉਹੀ ਸੈਨੇਟਰ ਕੈਸਿਡੀ ਆ ਜਿਨ੍ਹਾਂ ਨੇ ਡੈਮੋਕ੍ਰੇਟਸ ਦੇ ਨਾਲ, ਉਹਨਾਂ ਦੇ ਨਾਲ ਮਿਲ ਕੇ ਟਰੰਪ ਹੁਣਾਂ ਦੀ ਜਿਹੜੀ ਮਿਲਟਰੀ ਅਥਾਰਟੀ ਆ ਉਸ ਨੂੰ ਰਿਬਿਊਕ ਇੱਕ ਹਿਸਾਬ ਦੇ ਨਾਲ ਕੀਤਾ ਸੀਗਾ। ਤੇ ਕੈਸਿਡੀ ਨੇ ਜਿਹੜਾ ਉਹ ਮੀਟਿੰਗ ਤੋਂ ਬਾਅਦ ਦੇ ਵਿੱਚ ਕਿਹਾ ਵੀ ਮੈਂ ਖੜਾ ਹੋਇਆ ਤੇ ਕਿਹਾ ਯੂ ਹੈਵ ਨਾਟ ਟੋਲਡ ਅਮਰੀਕਨ ਪੀਪਲ ਵਾਟਸ ਗੋਇੰਗ ਔਨ, ਵੀ ਤੁਸੀਂ ਦੱਸਿਆ ਨਹੀਂ ਆ ਵੀ ਕੀ ਆ। 4 ਹਫ਼ਤੇ ਦਾ ਤੁਸੀਂ ਕਿਹਾ ਸੀ, 4 ਮਹੀਨੇ ਜਿਹੜੇ ਇਸ ਦੇ ਵਿੱਚ ਹੋ ਗਏ ਆ, ਕੀ ਓਰੀਜਨਲ ਆਬਜੈਕਟਿਵ ਸਾਡੇ ਉਹ ਪੂਰੇ ਹੋਏ ਨੇ ਨਹੀਂ ਹੋਏ ਨੇ, ਇਹਦੇ ਬਾਰੇ ਜਿਹੜਾ ਉਹ ਦੱਸੋ। ਅੱਜ ਟਰੰਪ ਹੁਣਾਂ ਨੇ ਜਿਹੜਾ ਹਾਊਸਿੰਗ ਬਿੱਲ ਆ ਜਿਸ ਦੇ ਨਾਲ ਲੋਕਾਂ ਦੀ ਮਦਦ ਹੋ ਸਕਦੀ ਸੀ ਅਫੋਰਡੇਬਿਲਟੀ ਹਾਊਸਿੰਗ ਨੂੰ, ਜਿਹੜਾ ਉਹ ਲੈ ਕੇ ਉਹ ਬਿੱਲ ਸਾਈਨ ਕਰਨ ਤੋਂ ਕੈਂਸਲ ਜਿਹੜਾ ਉਹ ਕਰ ਦਿੱਤਾ। ਤੇ ਉੱਥੇ ਜਿਹੜਾ ਇਹਨਾਂ ਨੇ ਆਪਣਾ ਇੱਕ ਹੋਰ ਇੱਕ ਹਿਸਾਬ ਨਾਲ ਇਹ ਰੌਲਾ ਪਾ ਲਿਆ ਸੀਗਾ ਵੀ ਨਹੀਂ ਪਹਿਲੋਂ ਸੇਵ ਅਮਰੀਕਾ ਐਕਟ ਪਾਸ ਕਰੋ, ਫਿਰ ਆਪਾਂ ਇਹਦੇ ਵੱਲ ਨੂੰ ਜਿਹੜਾ ਉਹ ਦੇਖਾਂਗੇ। ਸੋ ਇਹ ਜਿਹੜੀ ਸਮੱਸਿਆ ਇਸ ਟਾਈਮ ਬਣੀ ਆ। ਪਰ ਅੱਜ ਕੈਪੀਟਲ ਹਿੱਲ ਦੇ ਉੱਤੇ ਸੈਨੇਟਰਸ ਦੇ ਨਾਲ, ਰਿਪਬਲਿਕਨ ਸੈਨੇਟਰਸ ਦੇ ਨਾਲ ਜਿਹੜੇ ਉਹ ਮਿਲੇ ਆ ਤੇ ਉੱਥੇ ਇਹਨਾਂ ਨੂੰ ਜਿਹੜੇ ਸਵਾਲ ਜਵਾਬ ਵੀ ਹੋਏ ਆ ਤੇ ਨਾਲ ਹੀ ਟਰੰਪ ਹੁਣਾਂ ਨੇ ਨਿਰਾਸ਼ਾ ਵੀ ਜਤਾਈ ਆ ਤੇ ਉਹਨਾਂ ਨੂੰ ਬੋਲਿਆ ਵੀ ਆ ਵੀ ਭਾਈ ਤੁਸੀਂ ਆਹ ਕੀ ਕੀਤਾ ਹੈ ਮੇਰੀਆਂ ਪਾਵਰਸ ਨੂੰ ਲਿਮਿਟ ਕਰਕੇ। ਇਹਨਾਂ ਨੂੰ ਫਲੋਰੀਡਾ ਦੇ ਜਿਹੜੇ ਸੈਨੇਟਰ ਹੈਗੇ ਰਿਕ ਸਕਾਟ, ਉਹਨਾਂ ਦੇ ਦੁਆਰਾ ਸੱਦਿਆ ਗਿਆ ਸੀ GOP ਲੰਚ ਔਨ ਦੇ ਉੱਤੇ ਕੈਪੀਟਲ ਦੇ ਵਿੱਚ। ਤੇ ਟਰੰਪ ਹੁਣਾਂ ਨੇ ਜਿਹੜਾ ਉਹ ਕਿਹਾ ਸੀਗਾ ਵੀ ਉਹ ਅਹੈਡ ਆਫ ਟਾਈਮ ਸੀਗੇ ਤੇ ਕਹਿੰਦੇ ਵੀ ਕਲੋਜ਼ ਡੋਰ ਮੀਟਿੰਗ ਦੇ ਵਿੱਚ ਉਹਨਾਂ ਨੇ ਪੁਸ਼ ਕੀਤਾ ਜਿਹੜਾ ਪ੍ਰੂਫ ਆਫ ਸਿਟੀਜ਼ਨਸ਼ਿਪ ਵੋਟਿੰਗ ਬਿੱਲ ਆ ਉਸ ਨੂੰ ਪਾਸ ਕਰਾਉਣ ਦੇ ਲਈ। ਸੋ ਹੁਣ ਲੱਗਦਾ ਵੀ ਅਗਲਾ ਫੋਕਸ ਜਿਹੜੇ ਸੈਨੇਟ ਦੇ ਵਿੱਚ ਖਾਸ ਕਰਕੇ ਰਿਪਬਲਿਕਨ ਸੈਨੇਟਰਸ ਦਾ ਫੋਕਸ ਰਹੂਗਾ ਜਿਹੜਾ ਸੇਵ ਅਮਰੀਕਾ ਐਕਟ, ਜਿਸ ਦੇ ਤਹਿਤ ਸਿਟੀਜ਼ਨਸ਼ਿਪ ਪ੍ਰੂਫ ਜਿਹੜਾ ਉਹ ਚਾਹੀਦਾ ਹੋਊਗਾ ਵੋਟ ਕਰਨ ਦੇ ਲਈ, ਉਸ ਬਿੱਲ ਦੇ ਉੱਤੇ ਪਾਸ ਕਰਾਉਣ ਦੇ ਲਈ ਜ਼ੋਰ ਲੱਗੇਗਾ। ਕਾਂਗਰਸਮੈਨ ਟੈਡ ਲਿਊ ਜੋ ਆ ਉਹਨਾਂ ਨੇ ਤਾਂ ਇਹ ਕਿਹਾ ਵੀ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਇਹਨਾਂ ਨੇ ਕੋਈ ਗਲਤ ਦਵਾਈ ਖਾ ਲਈ ਆ ਤੇ ਜਿਹੜਾ 93 ਸੈਨੇਟਰਸ ਬਿੱਲ ਪਾਸ ਕੀਤਾ ਉਹਨੂੰ ਜਿਹੜਾ ਸਾਈਨ ਕਰਨ ਜਾ ਰਹੇ ਹੈਗੇ। ਸੋ ਕਾਫੀ ਉਹਨਾਂ ਨੇ ਜਿਹੜੇ ਆ ਇਹਨਾਂ ਦੇ ਉੱਤੇ ਤੰਜ ਕੱਸਿਆ ਹੈਗਾ। ਅਗਲੀ ਖਬਰ ਵੱਲ ਚਲੀਏ। ਜਿਹੜੀ ਕੈਲੀਫੋਰਨੀਆ ਹਾਈਵੇ ਪੈਟਰੋਲ ਆ ਉਹਨਾਂ ਨੇ $2.2 ਮਿਲੀਅਨ ਦੇ ਚੋਰੀ ਦਾ ਜਿਹੜਾ ਮਰਚੈਂਡਾਈਜ਼ ਆ ਉਹ ਐਨਾਹਿਮ ਦੇ ਇੱਕ ਵੇਅਰ ਹਾਊਸ ਦੇ ਵਿੱਚੋਂ ਫੜਿਆ ਹੈਗਾ। ਇਨਵੈਸਟੀਗੇਟਰ ਜਿਹੜੇ CHP ਬਾਰਡਰ ਡਿਵੀਜ਼ਨ ਦੇ ਆ ਉਹਨਾਂ ਨੇ ਕਿਹਾ ਵੀ ਕਾਰਗੋ ਥੈਫਟ ਇੰਟਰਡਿਕਸ਼ਨ ਪ੍ਰੋਗਰਾਮ ਤੇ ਆਰਗੇਨਾਈਜ਼ ਰੀਟੇਲ ਕ੍ਰਾਈਮ ਯੂਨਿਟ ਇਹਨਾਂ ਨੇ ਰਲ ਕੇ 2.2 ਮਿਲੀਅਨ ਦਾ ਜਿਹੜਾ ਚੋਰੀ ਦੇ ਮਰਚੈਂਡਾਈਜ਼ ਕੀਤਾ ਹੋਇਆ ਸੀ। ਇੱਕ ਸਰਚ ਵਾਰੰਟ ਲੈ ਕੇ ਜੂਨ 18 ਨੂੰ ਐਨਾਹਿਮ ਜਿਹੜਾ ਕੈਲੀਫੋਰਨੀਆ ਦੇ ਲਾਗੇ ਸ਼ਹਿਰ ਆ ਉੱਥੋਂ ਇੱਕ ਵੇਅਰ ਹਾਊਸ ਦੇ ਵਿੱਚੋਂ ਫੜਿਆ ਹੈਗਾ। ਜੋ ਸਮਾਨ ਰਿਕਵਰ ਕੀਤਾ ਗਿਆ ਉਹਦੇ ਵਿੱਚ ਟੇਲਰ ਮੇਡ ਗੋਲਫ ਬਾਲਸ, ਮੈਟਾ ਸਰਵਰ ਸਵਿਚਸ, ਤਾਮੀਆ ਹੌਬੀ ਪ੍ਰੋਡਕਟਸ ਤੇ ਹੋਰ ਬਹੁਤ ਸਾਰਾ ਜਿਹੜਾ ਚੋਰੀ ਦਾ ਮਰਚੈਂਡਾਈਜ਼ ਸੀ ਉਹ ਫੜਿਆ ਆ। ਇਹ ਰਿਕਵਰੀ ਕਹਿੰਦੇ ਭਈ ਇੱਕ ਤਰ੍ਹਾਂ ਨਾਲ ਟੈਸਟਾਮੈਂਟ ਹੀ ਆ ਵੀ ਟੀਮ ਵਰਕ ਜੋ ਇਨਵੈਸਟੀਗੇਟਰਸ ਇਸ ਵੇਲੇ CHP ਵਾਲੇ ਤੇ ਜਿਹੜੇ ਰੀਟੇਲ ਕ੍ਰਾਈਮ ਯੂਨਿਟ ਵਾਲੇ ਹੈਗੇ ਆ ਉਹ ਰਲ ਕੇ ਕਰ ਰਹੇ ਹੈਗੇ ਆ ਤਾਂ ਕਿ ਜਿਹੜਾ ਆਰਗੇਨਾਈਜ਼ ਥੈਫਟ ਕ੍ਰਾਈਮ ਆ ਉਸ ਨੂੰ ਘਟਾਇਆ ਜਾ ਸਕੇ ਤੇ ਜਿਹੜੇ ਬਿਜ਼ਨੈਸਸ ਆ ਉਹਨਾਂ ਨੂੰ ਤੇ ਕੰਜ਼ਿਊਮਰਸ ਨੂੰ ਤੇ ਸਪਲਾਈ ਚੇਨ ਨੂੰ ਬਚਾਇਆ ਜਾ ਸਕੇ। ਕਾਰਗੋ ਥੈਫਟ ਤੇ ਆਰਗੇਨਾਈਜ਼ ਰੀਟੇਲ ਕ੍ਰਾਈਮ ਇਹ ਹਰ ਇੱਕ ਬੰਦੇ ਨੂੰ ਅਫੈਕਟ ਕਰਦਾ ਆ। ਇਹਦੇ ਨਾਲ ਤੁਹਾਡੇ ਜਿਹੜਾ ਸਮਾਨ ਆਪਾਂ ਖਰੀਦਦੇ ਹੈਗੇ ਆ ਉਹਦੀ ਕਾਸਟ ਦੇ ਉੱਪਰ ਜਾਂਦੀ ਆ ਕਿਉਂਕਿ ਜਦੋਂ ਚੋਰੀ ਹੁੰਦੀ ਆ ਅਲਟੀਮੇਟਲੀ ਉਹ ਕਾਸਟ ਕਸਟਮਰ ਦੇ ਉੱਤੇ ਚਲੇ ਜਾਂਦੀ ਹੈਗੀ ਤਾਂ ਇਕਨੋਮਿਕ ਲਾਸ ਹੁੰਦੇ ਹੈਗੇ ਆ। ਸੋ ਇਹਦੇ ਵਿੱਚ CHP ਨੇ ਇਹ ਕਿਹਾ ਵੀ ਅਸੀਂ ਬੰਦਾ ਤਾਂ ਨਹੀਂ ਕੋਈ ਫੜਿਆ ਹਜੇ ਪਰ ਆਪਾਂ ਛੱਡਾਂਗੇ ਨਹੀਂ, ਜਿਹੜੇ ਬੰਦੇ ਆ ਉਹਨਾਂ ਨੂੰ ਜ਼ਰੂਰ ਅਰੈਸਟ ਕੀਤਾ ਜਾਊਗਾ ਕਿਉਂਕਿ ਇਨਵੈਸਟੀਗੇਸ਼ਨ ਹਜੇ ਚੱਲ ਰਹੀ ਹੈਗੀ ਆ। ਪੂਰੇ ਦਾ ਪੂਰਾ ਵੇਅਰ ਹਾਊਸ ਜਿਹੜਾ ਆ ਉਹ ਚੋਰੀ ਦੇ ਜਿਹੜੇ ਇਹ ਪੈਲਟਸ ਆ ਉਹਨਾਂ ਦੇ ਨਾਲ ਭਰਿਆ ਹੋਇਆ ਸੀ। ਅਗਲੀ ਗੱਲ ਕਰਦੇ ਜਾਈਏ। ਇੰਟਰਨਲ ਮੈਮੋ ਇੱਕ ਸਾਹਮਣੇ ਆਇਆ ਆ ਨੈਸ਼ਨਲ ਪਾਰਕ ਸਰਵਿਸ ਦੇ ਵਿੱਚ, ਜਿਸ ਵਿੱਚ ਇਹ ਇੰਟਰਨਲ ਮੈਮੋ ਹਦਾਇਤਾਂ ਦੇ ਰਿਹਾ ਸਟਾਫ ਨੂੰ ਵੀ ਜੇ ਕੋਈ ਨੈਸ਼ਨਲ ਪਾਰਕ ਦੇ ਵਿੱਚ ਕਿਸੇ ਦੀ ਡੈਥ ਵੀ ਹੁੰਦੀ ਆ ਉਸ ਨੂੰ ਤੁਸੀਂ ਰਿਪੋਰਟ ਨਹੀਂ ਕਰਨਾ, ਉਸ ਨੂੰ ਰਿਵੀਲ ਨਹੀਂ ਕਰਨਾ। ਮੈਨੂੰ ਯਾਦ ਆ ਹਰਜੋਤ ਸਿੰਘ ਜੀ, ਜਦ ਕੁਝ ਸਾਲ ਪਹਿਲਾਂ ਚਾਈਨਾ ਵਾਲਿਆਂ ਨੇ ਕਿਹਾ ਸੀਗਾ ਵੀ ਅਸੀਂ ਆਪਣੀ GDP ਹੋਰ ਨੰਬਰ ਜਿਹੜੇ ਆ ਕੁਛ ਨਹੀਂ ਦੱਸਣੇ, ਤਾਂ ਅਮਰੀਕਾ 'ਚ ਬੈਠੇ ਜਿੰਨੇ ਵੀ ਐਨਾਲਿਸਟ ਸੀਗੇ ਉਹ ਕਹਿ ਰਹੇ ਸੀਗੇ ਵੀ ਇਹ ਤਾਂ ਫਿਰ ਹੁਣ ਅਥੋਰਿਟੇਰੀਅਨ ਵਾਲੀ ਜਿਹੜੀ ਉਹ ਗੱਲ ਹੀ ਬਣ ਜਾਂਦੀ ਹੈ ਵੀ ਆਪਾਂ ਦੱਸਣਾ ਕੁਛ ਨਹੀਂ ਆ,
ਆਪਣੀ ਮਰਜ਼ੀ ਜਿਹੜੀ ਉਹ ਕਰਾਂਗੇ। ਸੋ ਇੰਟਰਨਲੀ ਜਿਹੜਾ ਹੁਣ ਆਪਣਾ ਇੱਥੇ ਅਮਰੀਕਾ ਦੀ ਜਿਹੜੀ ਨੈਸ਼ਨਲ ਪਾਰਕ ਸਰਵਿਸ, ਜਿੱਥੇ ਟਰਾਂਸਪੇਰੈਂਸੀ, ਚੈੱਕਸ ਐਂਡ ਬੈਲੈਂਸਿਸ ਦੀ ਅਕਸਰ ਗੱਲ ਹੁੰਦੀ ਆ, ਜਦੋਂ ਇਦਾਂ ਦੇ ਮੈਮੋ ਸਾਹਮਣੇ ਆਉਂਦੇ ਆ ਤਾਂ ਉਦੋਂ ਫਿਰ ਲੋਕ ਜਿਹੜੇ ਉਹ ਸਵਾਲ ਇਸ ਦੇ ਵਿੱਚ ਕਰਦੇ ਆ। ਇੰਟਰਨਲ ਡਿਪਾਰਟਮੈਂਟ ਦੀ ਜਿਹੜੀ ਗਾਈਡੈਂਸ ਆ ਉਹ ਇੰਸਟਰਕਟ ਕਰ ਰਹੀ ਆ ਪਾਰਕ ਸਟਾਫ ਨੂੰ ਵੀ ਕਿਸੇ ਵੀ ਤਰੀਕੇ ਦੀ ਡੈਥ ਨੂੰ ਕਨਫਰਮ ਤੁਸੀਂ ਨਹੀਂ ਕਰਨਾ, ਨਾ ਹੀ ਇੰਜਰੀਜ਼ ਦੇ ਬਾਰੇ ਜਿਹੜਾ ਉਹ ਦੱਸਣਾ, ਨਾ ਹੀ ਕੋਈ ਹੋਰ ਡਿਟੇਲਸ ਜਿਹੜੀਆਂ ਉਹ ਦੱਸਣੀਆਂ ਆ। ਫਰਾਈਡੇ ਨੂੰ ਬੀਤੇ ਫਰਾਈਡੇ ਨੂੰ ਇੱਕ 17 ਸਾਲਾਂ ਦੀ ਕੁੜੀ ਸਿਕੋਇਆ ਨੈਸ਼ਨਲ ਪਾਰਕ ਦੇ ਵਿੱਚ ਦਰਿਆ 'ਚ ਜਿਹੜੀ ਸਲਿੱਪ ਕਰਕੇ ਡਿੱਗ ਗਈ, ਉਸ ਦੀ ਜਿਹੜੀ ਉਹ ਮੌਤ ਹੋ ਗਈ ਸੀ ਡੁੱਬ ਕੇ। ਉਸ ਤੋਂ ਬਾਅਦ ਅਗਲੇ ਦਿਨ ਸੈਟਰਡੇ ਨੂੰ 23 ਸਾਲਾਂ ਦਾ ਇੱਕ ਜਿਹੜਾ ਉਹ ਬੰਦਾ ਯੋਸੇਮਿਟੀ ਨੈਸ਼ਨਲ ਪਾਰਕ ਦੇ ਵਿੱਚ ਵਾਟਰਫਾਲ ਤੋਂ ਜਿਹੜਾ ਉਹ ਡਿੱਗਾ, ਜਿਸ ਕਰਕੇ ਉਸ ਦੀ ਜਿਹੜੀ ਉਹ ਮੌਤ ਹੋ ਗਈ ਸੀ। ਉਸੇ ਵੀਕਐਂਡ ਦੇ ਉੱਤੇ ਇੱਕ ਹੋਰ ਬਾਡੀ ਔਰਗਨ ਪਾਈਪ ਕੈਕਟਸ ਨੈਸ਼ਨਲ ਮੋਨੂਮੈਂਟ ਦੀ ਡੈਜ਼ਰਟ ਦੇ ਵਿੱਚ ਉੱਥੇ ਜਿਹੜੀ ਉਹ ਮਿਲੀ ਹੈਗੀ ਆ। ਤੇ ਇੱਕ ਮੋਟਰਸਾਈਕਲ ਐਕਸੀਡੈਂਟ ਦੇ ਵਿੱਚ ਗ੍ਰੇਟ ਸਮੋਕੀ ਮਾਊਂਟੇਨ ਨੈਸ਼ਨਲ ਪਾਰਕ ਦੇ ਵਿੱਚ ਇੱਕ ਜਣੇ ਦੀ ਹੋਰ ਮੌਤ ਹੋਈ ਸੀਗੀ। ਸੋ ਇਹ ਚੀਜ਼ਾਂ ਜਦੋਂ ਸਾਹਮਣੇ ਆਉਂਦੀਆਂ, ਉਹ ਤਾਂ ਚਲੋ ਲੋਕਾਂ ਨੂੰ ਇਹ ਪਤਾ ਲੱਗਦਾ ਹੈ ਵੀ ਇਦਾਂ ਦੀ ਚੀਜ਼ ਵਾਪਰ ਜਾਂਦੀ ਹੈ, ਪਰ ਹੁਣ ਸਰਕਾਰ ਇੰਟਰਨਲੀ ਇਹ ਕਹਿ ਰਹੀ ਆ ਵੀ ਤੁਸੀਂ ਭਾਈ ਨਾ ਇੰਜਰੀਜ਼ ਦੇ ਬਾਰੇ ਦੱਸੋ ਤੇ ਨਾ ਕਿਸੇ ਦੀ ਮੌਤ ਹੋਈ ਬਾਰੇ ਜਿਹੜੀ ਆ ਉਹ ਤੁਸੀਂ ਪਬਲਿਕਲੀ ਜਿਹੜੀ ਉਹ ਜਾਣਕਾਰੀ ਦੇਣੀ ਆ। ਔਨ ਐਵਰੇਜ ਅਮਰੀਕਾ ਦੇ ਨੈਸ਼ਨਲ ਪਾਰਕਸ ਦੇ ਵਿੱਚ ਹਰ ਸਾਲ 350 ਲੋਕਾਂ ਦੀ ਮੌਤ ਹੋ ਜਾਂਦੀ ਆ, ਜੋ ਕਿ ਤਕਰੀਬਨ 1 ਐਵਰੀ ਡੇ ਕਹਿ ਲਓ ਜਾਂ 7 ਮੌਤਾਂ ਇੱਕ ਹਫ਼ਤੇ ਦੇ ਵਿੱਚ ਆਉਂਦੀਆਂ ਹੈ। ਇਹ ਪਾਰਕ ਸਰਵਿਸ ਦਾ ਜਿਹੜਾ ਆਪਣਾ ਡਾਟਾ ਦੱਸਦਾ ਆ। ਕਹਿੰਦੇ ਵੀ ਬਹੁਤ ਹੀ ਛੋਟਾ ਫਰੈਕਸ਼ਨ ਆ, ਕਿਉਂਕਿ 300 ਮਿਲੀਅਨ ਤੋਂ ਵੱਧ ਲੋਕ ਹਰ ਸਾਲ ਇਹਨਾਂ ਨੈਸ਼ਨਲ ਪਾਰਕਸ ਨੂੰ ਵਿਜ਼ਿਟ ਜਿਹੜੇ ਉਹ ਕਰਦੇ ਆ। ਕਈ ਫਰੀਕ ਐਕਸੀਡੈਂਟ ਹੋ ਜਾਂਦੇ ਆ ਹਰਜੋਤ ਸਿੰਘ ਜੀ, ਕਈਆਂ ਦੇ ਵਿੱਚ ਲੋਕਾਂ ਦੀ ਆਪਣੀ ਵੀ ਗਲਤੀ ਇਸ ਦੇ ਵਿੱਚ ਹੁੰਦੀ ਆ। ਸੋ ਇਹ ਸਾਰੀਆਂ ਚੀਜ਼ਾਂ ਦੀ ਪਰ ਜਾਣਕਾਰੀ ਜਿਹੜੀ ਉਹ ਲੋਕਾਂ ਤੱਕ ਰਹਿੰਦੀ ਆ। ਪਰ ਹੁਣ ਨਵੇਂ ਮੈਮੋ ਦੇ ਤਹਿਤ ਇਹ ਕਿਹਾ ਜਾ ਰਿਹਾ ਆ, ਸਟਾਫ ਨੂੰ ਦੱਸਿਆ ਗਿਆ ਆ ਵੀ ਤੁਸੀਂ ਇਹਨਾਂ ਡੈਥਸ ਦੇ ਬਾਰੇ ਕੁਝ ਵੀ ਰਿਵੀਲ ਨਹੀਂ ਕਰਨਾ ਹੈਗਾ। ਅੱਜ ਕੈਲੀਫੋਰਨੀਆ ਦੇ ਹਾਈਵੇ 12 ਦੇ ਉੱਤੇ ਜਿਹੜਾ ਫੇਅਰਫੀਲਡ ਆ, ਉਹਦੇ ਲਾਗੇ ਇੱਕ ਬਿਗ ਰਿਗ ਜਿਹੜਾ ਓਵਰਟਰਨ ਹੋ ਗਿਆ, ਜਿਹਦੇ ਨਾਲ ਸਾਰੀਆਂ ਲੇਨਸ ਕਲੋਜ਼ ਰਹੀਆਂ। ਸੋ ਉਸ ਤੋਂ ਬਾਅਦ ਜੋ ਟ੍ਰੈਫਿਕ ਸੀ ਉਸ ਨੂੰ ਨਾਰਥ ਬਾਉਂਡ ਹਾਈਵੇ 113 ਦੇ ਉੱਤੇ ਡਿਵਰਟ ਕੀਤਾ ਗਿਆ। ਕੈਲੀਫੋਰਨੀਆ ਹਾਈਵੇ ਪੈਟਰੋਲ ਸਲਾਨੋ ਦੇ ਵਿੱਚ ਆ, ਉਹਨਾਂ ਨੇ ਟ੍ਰੈਫਿਕ ਅਲਰਟ ਵੀ ਜਾਰੀ ਕੀਤਾ ਸੀ ਅੱਜ ਸਵੇਰੇ। ਦੋਨਾਂ ਡਾਇਰੈਕਸ਼ਨਾਂ ਦੇ ਵਿੱਚ ਹਾਈਵੇ 12 ਬਹੁਤ ਲੰਮਾ ਸਮਾਂ ਬੰਦ ਰਿਹਾ। ਕਾਰਨ ਇਹ ਦੱਸਿਆ ਜਾ ਰਿਹਾ ਵੀ ਡਰਾਈਵਰ ਫਟੀਗ, ਮੇਬੀ ਡਰਾਈਵਰ ਜਿਹੜਾ ਆ ਉਸ ਨੂੰ ਨੀਂਦ ਆ ਗਈ ਇਸ ਐਕਸੀਡੈਂਟ ਦੇ ਵਿੱਚ। ਮੌਂਟੇਜ਼ੂਮਾ ਫਾਇਰ ਪ੍ਰੋਟੈਕਸ਼ਨ ਡਿਸਟ੍ਰਿਕਟ ਨੇ ਕਿਹਾ ਹਾਈਵੇ 12 ਜਿਹੜਾ ਆ ਘੱਟੋ ਘੱਟ 8-10 ਘੰਟੇ ਜਿਹੜਾ ਆ ਉਹ ਬੰਦ ਰਿਹਾ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਵਾਈਟ ਹਾਊਸ ਨੇ ਰਿਕੁਐਸਟ ਕੀਤਾ ਆ ਤਕਰੀਬਨ $88 ਬਿਲੀਅਨ ਹੋਰ। ਕਹਿੰਦੇ ਵੀ ਸਾਨੂੰ ਇਰਾਨ ਵਾਰ ਸਪੈਂਡਿੰਗ ਦੇ ਲਈ ਇਹ ਸਪਲੀਮੈਂਟਲ ਮਨੀ ਜਿਹੜੀ ਉਹ ਚਾਹੀਦੀ ਆ, ਤੇ ਨਾਲ ਫਾਰਮ ਏਡ ਦੇ ਲਈ ਵਾਈਟ ਹਾਊਸ ਨੇ ਕਾਂਗਰਸ ਨੂੰ ਇਹ ਜਿਹੜੀ ਦਰਖਾਸਤ ਆ ਉਹ ਘੱਲੀ ਹੈਗੀ ਆ। ਕਹਿੰਦੇ ਵੀ ਇਸ ਦੇ ਵਿੱਚ ਡਿਫੈਂਸ ਫੰਡਿੰਗ ਦੇ ਨਾਲ ਵਾਈਟ ਹਾਊਸ ਆਖ ਰਿਹਾ ਆ ਬਿਲੀਅਨਸ ਆਫ ਡਾਲਰ ਦੀ ਸਪੋਰਟ ਚਾਹੀਦੀ ਆ ਫਾਰਮਰਸ ਦੇ ਲਈ। ਕਹਿੰਦੇ ਵੀ ਅਫਰੀਕਾ ਦੇ ਵਿੱਚ ਇਬੋਲਾ ਆਊਟਬ੍ਰੇਕ ਨੂੰ ਰਿਸਪੌਂਡ ਕਰਨ ਦੇ ਲਈ ਵੀ ਸਾਨੂੰ ਮਨੀ ਜਿਹੜੀ ਉਹ ਚਾਹੀਦੀ ਆ, ਤੇ ਵਾਸ਼ਿੰਗਟਨ ਤੇ ਨਿਊਯਾਰਕ ਸਿਟੀ ਦੇ ਵਿੱਚ ਜਿਹੜੇ ਕੰਸਟਰਕਸ਼ਨ ਦੇ ਪ੍ਰੋਜੈਕਟ ਆ ਉਹਨਾਂ ਨੂੰ ਪੂਰੀਆਂ ਕਰਨ ਦੇ ਲਈ ਵੀ ਇਹ ਜਿਹੜੀ ਰਕਮ ਦੀ ਮੰਗ ਇਹਨਾਂ ਨੇ ਕੀਤੀ ਹੈ। ਡੈਮੋਕ੍ਰੇਟਸ ਨੇ ਝੱਟ ਦੇਣੀ ਇਹਨਾਂ ਰਿਕੁਐਸਟ ਨੂੰ ਸਲੈਮ ਕਰ ਦਿੱਤਾ, ਉਲਟ ਜਿਹੜਾ ਉਸ ਤੇ ਬੋਲਣਾ ਸ਼ੁਰੂ ਜਿਹੜਾ ਉਹ ਕਰ ਦਿੱਤਾ। ਤੇ ਜਿਹੜੇ ਕੁਛ ਰਿਪਬਲਿਕਨਸ ਆ ਜਿਨ੍ਹਾਂ ਦੀਆਂ ਕਾਫੀ ਫਸਵੀਆਂ ਟੱਕਰ ਹੋਊਗੀ ਮਿਡ ਟਰਮਸ ਦੇ ਵਿੱਚ, ਉਹਨਾਂ ਦੇ ਉੱਤੇ ਦਬਾਅ ਜਿਹੜਾ ਉਹ ਪਾਇਆ ਜਾ ਰਿਹਾ ਵੀ ਜਿਹੜੀ ਅਨਪੋਪੂਲਰ ਵਾਰ ਆ ਉਸ ਦੇ ਲਈ ਤੁਸੀਂ ਹੋਰ ਐਡੀਸ਼ਨਲ ਮਨੀ ਜਿਹੜੀ ਉਹ ਕਿਉਂ ਚਾਹੀਦੀ ਹੈਗੀ ਆ। ਸੋ ਇਹ ਕਹਿੰਦੇ ਵੀ ਕਾਂਗਰਸ ਨੂੰ ਅਪਰੋਪਰੀਏਟ ਕਰਨੇ ਪੈਣੇ ਆ ਫੰਡ, ਯਾਨੀ ਕਿ ਉਹਨਾਂ ਨੂੰ ਹੀ ਇਸ਼ੂ ਕਰਨੇ ਪੈਣੇ ਆ ਇਹ $88 ਬਿਲੀਅਨ ਦੀ ਜਿਹੜੀ ਉਹ ਮੰਗ। ਉਹ ਤਾਂ ਹਰਜੋਤ ਸਿੰਘ ਜੀ ਜਦ ਇਹਨਾਂ ਦੀ ਇਹ ਸੱਤਾ 'ਚ ਆਏ ਸੀਗੇ ਤੇ ਇਹਨਾਂ ਨੇ ਇਹੀ ਕਿਹਾ ਸੀਗਾ ਵੀ ਬਾਹਰਲੇ ਮੁਲਕਾਂ 'ਚ ਕੀ ਹੁੰਦਾ ਸਾਨੂੰ ਕੋਈ ਉਸ ਦੇ ਨਾਲ ਕੋਈ ਲੋੜ ਨਹੀਂ ਹੈਗੀ, ਤੇ ਪਰ ਹੁਣ ਇਬੋਲਾ ਦੇ ਲਈ ਅਫਰੀਕਾ ਦੇ ਵਿੱਚ ਟ੍ਰੀਟਮੈਂਟ ਦੇ ਲਈ ਇਹਨਾਂ ਨੇ ਰਾਸ਼ੀ ਜਿਹੜੀ ਆ ਉਸ ਦੀ ਮੰਗ ਇਸ ਦੇ ਜ਼ਰੀਏ ਜਿਹੜੀ ਉਹ ਕੀਤੀ ਆ। 21 ਬਿਲੀਅਨ 88 ਦੇ ਵਿੱਚੋਂ $21 ਬਿਲੀਅਨ ਜਿਹੜਾ ਡਿਪਾਰਟਮੈਂਟ ਆਫ ਡਿਫੈਂਸ ਦੇ ਲਈ ਇਹਨਾਂ ਨੇ ਮੰਗ ਕੀਤਾ ਹੈ, ਇੰਡਸਟਰੀਅਲ ਬੇਸ ਬਣਾਉਣ ਦੇ ਲਈ, ਮਿਊਨੀਸ਼ਨ ਪ੍ਰੋਕਿਉਰਮੈਂਟ ਤੇ ਕ੍ਰਿਟੀਕਲ ਕੈਪੇਬਿਲਿਟੀਜ਼ ਨੂੰ ਮੁੜ ਠੀਕ ਕਰਨ ਦੇ ਲਈ, $1.4 ਬਿਲੀਅਨ ਜਿਹੜਾ ਇਬੋਲਾ ਰਿਸਪੌਂਸ ਦੇ ਲਈ, 768 ਮਿਲੀਅਨ ਐਨਰਜੀ ਡਿਪਾਰਟਮੈਂਟ ਦੇ ਲਈ, ਜਿਹੜੇ ਨਿਊਕਲੀਅਰ ਤੇ ਹੋਰ ਐਨਰਜੀ ਸਿਕਿਉਰਿਟੀਜ਼ ਨੂੰ ਲੈ ਕੇ ਜਿਹੜਾ ਉਹ ਆਖਿਆ ਆ।
ਮਾਰਚ ਮਹੀਨੇ ਦੇ ਵਿੱਚ ਡਿਫੈਂਸ ਸਕੱਤਰ ਪੀਟ ਹੈਗਸੈਥ ਉਹਨਾਂ ਨੇ ਕਿਹਾ ਸੀਗਾ ਵੀ ਪੈਂਟਾਗਨ ਮੰਗ ਕਰ ਸਕਦਾ $200 ਬਿਲੀਅਨ ਹੋਰ ਦੀ ਇਸ ਲੜਾਈ ਨੂੰ, ਜਿਹੜੀ ਇਸ ਇਰਾਨ ਵਾਰ ਆ ਉਸ ਨੂੰ ਲੜਨ ਦੇ ਲਈ। ਸੋ 2026 ਦੇ ਵਿੱਚ ਜਿਹੜੀਆਂ ਮਿਡ ਟਰਮ ਇਲੈਕਸ਼ਨਸ ਆ ਉਹਨਾਂ ਦੇ ਲਈ ਕਈ ਰਿਪਬਲਿਕਨ ਦੇ ਲਈ ਬਹੁਤ ਵੱਡੀ ਇੱਕ ਡਿਫਿਕਲਟ ਪੋਜੀਸ਼ਨ ਜਿਹੜੀ ਉਹ ਬਣ ਜਾਊਗੀ ਜੇ ਇਸੇ ਤਰੀਕੇ ਦੇ ਨਾਲ ਇਹ ਮਨੀ ਇਸ ਲੜਾਈ ਦੇ ਲਈ, ਇਸ ਵਾਰ ਦੇ ਲਈ ਮੰਗਦੇ ਰਹੇ। ਇੱਕ ਹੋਰ ਵਿਲੀਨੀਅਰ ਜਿਹੜੀ ਆ ਕੈਲੀਫੋਰਨੀਆ ਨੂੰ ਛੱਡ ਕੇ ਹੋਰ ਸਟੇਟ ਨੂੰ ਜਾ ਰਹੀ ਆ। ਮੈਗ ਵਿਟਮਨ, ਸਰੋਤਿਆਂ ਨੂੰ ਯਾਦ ਹੋਊਗਾ, ਕੈਲੀਫੋਰਨੀਆ ਦੇ ਗਵਰਨਰ ਦੇ ਲਈ ਇਲੈਕਸ਼ਨ ਵੀ ਲੜੀ ਸੀ। ਉਹਨੇ ਕਿਹਾ ਵੀ ਮੈਂ ਹੁਣ ਕੈਲੀਫੋਰਨੀਆ ਨੂੰ ਛੱਡ ਕੇ ਜਾ ਰਹੀ ਹਾਂ। ਵਿਟਮਨ ਨੇ 1500 ਏਕੜ ਦਾ ਜਿਹੜਾ ਉਹਦਾ ਰੈਂਚ ਸੀ ਫਾਲ ਰਿਵਰ ਮਿਲਸ ਦੇ ਵਿੱਚ ਨਾਰਦਰਨ ਕੈਲੀਫੋਰਨੀਆ 'ਚ $17.9 ਮਿਲੀਅਨ ਦਾ ਵੇਚ ਦਿੱਤਾ। ਇਹ ਜੋ ਕਿ ਇਸ ਤੋਂ ਬਿਨਾਂ ਉਹਦੀ ਗੋਲਡਨ ਸਟੇਟ ਦੇ ਵਿੱਚ ਹੋਰ ਵੀ ਕਾਫੀ ਪ੍ਰਾਪਰਟੀਆਂ ਸੀਗੀਆਂ। ਸਾਬਕਾ HP ਤੇ ਈਵੇ ਦੀ CEO ਰਹੀ ਵਿਟਮੈਨ। ਉਸਨੇ ਬਿਲੀਅਨੀਅਰ ਟੈਕਸ ਦਾ ਜਿਹੜਾ ਬਹਾਨਾ ਲਾਇਆ, ਜਿਹਦੇ ਮੁਤਾਬਕ 5% ਕੈਲੀਫੋਰਨੀਆ ਦੇ ਜਿਹੜੇ ਬਿਲੀਅਨੀਅਰਸ ਆ ਉਹਨਾਂ ਦੇ ਉੱਤੇ ਟੈਕਸ ਲੱਗਣਾ ਹੈਗਾ ਆ। ਸੋ ਉਹ ਕਹਿੰਦੀ ਵੀ ਮੈਂ ਹੁਣ ਕੈਲੀਫੋਰਨੀਆ ਨੂੰ ਛੱਡ ਕੇ ਜਾ ਰਹੀ ਹੈਗੀ। ਜੀ, ਬਲੂ ਸ਼ੀਲਡ ਆਫ ਕੈਲੀਫੋਰਨੀਆ ਨੂੰ ਫਾਈਨ ਜਿਹੜਾ ਉਹ ਕੀਤਾ ਗਿਆ ਆ, ਕਿਉਂਕਿ ਜਿਹੜਾ ਨਿਊ ਬੋਰਨ ਕੇਅਰ ਜਿਹੜੇ ਕਿ ਕਵਰਡ ਹੋਣੇ ਚਾਹੀਦੇ ਸੀਗੇ ਉਹਨਾਂ ਦੇ ਪੇਰੈਂਟ ਦੇ ਹੈਲਥ ਪਲਾਨਸ ਦੇ ਲਈ, ਉਹਨਾਂ ਦੀਆਂ ਜਿਹੜੀਆਂ ਪੇਮੈਂਟਸ ਆ ਬਲੂ ਸ਼ੀਲਡ ਨੇ ਡਿਨਾਈ ਕਰ ਦਿੱਤੀਆਂ। ਡਿਪਾਰਟਮੈਂਟ ਆਫ ਮੈਨੇਜਡ ਹੈਲਥ ਕੇਅਰ ਨੇ ਇੱਕ ਪ੍ਰੈਸ ਰਿਲੀਜ਼ ਦੇ ਵਿੱਚ ਦੱਸਿਆ ਵੀ $3 ਲੱਖ ਦਾ $300,000 ਦਾ ਜਿਹੜਾ ਜੁਰਮਾਨਾ ਆ ਬਲੂ ਸ਼ੀਲਡ ਆਫ ਕੈਲੀਫੋਰਨੀਆ ਨੂੰ ਪਾਇਆ ਆ। ਰੋਂਗਫੁਲੀ ਕਹਿੰਦੇ ਵੀ ਉਹਨਾਂ ਨੇ ਡਿਨਾਈ ਕੀਤਾ। ਪਹਿਲਾ ਕੇਸ ਆਇਆ ਸੀ 2000 ਜਿਹੜਾ 22 ਦਾ ਪਹਿਲੋਂ ਸਾਹਮਣੇ ਆਇਆ। ਕਹਿੰਦੇ ਵੀ ਇੱਕ ਬੱਚਾ ਜਿਹੜਾ ਕਿ ਇੰਟਾਈਟਲਡ ਸੀਗਾ ਇਮੀਡੀਏਟ ਕਵਰੇਜ ਉਹਨਾਂ ਦੇ ਫੈਮਿਲੀ PPO ਪਲਾਨ ਦੇ ਵਿੱਚ, ਪਰ ਉਸ ਦੀ ਕਵਰੇਜ ਡਿਨਾਈ ਕਰ ਦਿੱਤੀ ਜਿਹੜੀ ਹੋ ਗਈ ਸੀ। ਦੂਜਾ ਕੇਸ ਇਸੇ ਤਰੀਕੇ ਦਾ ਆਇਆ ਸੀਗਾ, ਇਹ ਉਦਾਂ ਪਰ ਨਵੰਬਰ 2021 ਦਾ ਹੈ। ਬਾਅਦ ਚ ਪਤਾ ਲੱਗਾ ਵੀ ਕਹਿੰਦੇ ਵੀ ਇੱਕ ਬੱਚੇ ਨੂੰ ਗਲਤ ਮੈਡੀਕਲ ਗਰੁੱਪ ਦੇ ਵਿੱਚ ਪਾ ਦਿੱਤਾ ਗਿਆ, ਉਹਦੀ ਮਾਂ ਵਾਲੇ ਜਿਹੜੇ ਹੈਲਥ ਪਲਾਨ ਨੂੰ ਜਿਹੜਾ ਉਹ ਛੱਡ ਕੇ, ਤੇ ਫਿਰ ਆਊਟ ਆਫ ਨੈਟਵਰਕ ਕਰਕੇ ਜਿਹੜੇ ਉਸ ਦੇ ਕਲੇਮਸ ਆ ਉਹ ਉਹਨਾਂ ਨੇ ਕੈਂਸਲ ਜਿਹੜੇ ਉਹ ਕਰਦੇ ਜਿਹੜੇ ਉਹ ਰਹੇ ਆ। ਜਿਹੜਾ ਬਲੂ ਸ਼ੀਲਡ ਆਫ ਕੈਲੀਫੋਰਨੀਆ ਉਹਨਾਂ ਨੇ ਸਟੇਟ ਕੀਤਾ, ਉਹਨਾਂ ਨੇ ਕਿਹਾ ਵੀ ਅਸੀਂ ਜਿਹੜਾ ਰੈਜ਼ੋਲੂਸ਼ਨ ਆ ਉਸ ਨੂੰ ਹੁਣ ਮੰਨਦੇ ਆ ਤੇ ਅਸੀਂ ਜਿਹੜਾ ਡਿਪਾਰਟਮੈਂਟ ਆਫ ਮੈਨੇਜਡ ਹੈਲਥ ਕੇਅਰ ਆ ਉਹਨਾਂ ਦੇ ਨਾਲ ਪੂਰੀ ਤਰ੍ਹਾਂ ਕੋਆਪਰੇਟ ਕਰ ਰਹੇ ਆ ਤੇ ਅਸੀਂ ਅਜਿਹੇ ਐਕਸ਼ਨ ਕਹਿੰਦੇ ਲਵਾਂਗੇ ਜਿਹਦੇ ਨਾਲ ਕਲੇਮਸ ਤੇ ਪੇਮੈਂਟ ਪ੍ਰੋਸੈਸਿਸ ਆ ਹੋਰ ਜ਼ਿਆਦਾ ਸਟ੍ਰੀਮਲਾਈਨ ਕਿਤੇ ਜਿਹੜੇ ਉਹ ਜਾ ਸਕਣ। ਕੈਲੀਫੋਰਨੀਆ ਲਾ ਦੇ ਤਹਿਤ ਕੋਈ ਵੀ ਜਿਹੜੇ ਮੋਸਟਲੀ ਜਿਹੜੇ ਹੈਲਥ ਪਲਾਨਸ ਆ ਉਹ ਕਵਰ ਕਰਦੇ ਆ ਕੋਈ ਵੀ ਨਵ ਜਨਮੇ ਬੱਚੇ ਦੀ ਜਿਹੜੀ ਉਹ ਕੇਅਰ ਨੂੰ ਪੇਰੈਂਟ ਪਾਲਿਸੀ ਦੇ ਜਿਹੜੇ ਉਹ ਤਹਿਤ, ਜੇ ਇੱਥੇ ਤੱਕ ਕਿ ਗ੍ਰੇਸ ਪੀਰੀਅਡ ਵੀ ਹੁੰਦਾ ਆ ਅਨਰੋਲਮੈਂਟ ਦੇ ਲਈ ਕੁਆਲੀਫਾਈਂਗ ਲਾਈਫ ਇਵੈਂਟ ਦੇ ਤੌਰ ਦੇ ਉੱਤੇ। ਪਰ ਬਲੂ ਸ਼ੀਲਡ ਨੇ ਇਹਨਾਂ ਦੋ ਕੇਸਾਂ ਦੇ ਵਿੱਚ ਇਹਨਾਂ ਬੱਚਿਆਂ ਨੂੰ ਬੇਸਿਕਲੀ ਆਊਟ ਆਫ ਕਵਰੇਜ ਜਿਹੜਾ ਉਹ ਕਰ ਦਿੱਤਾ, ਜਿਸ ਕਰਕੇ ਹੁਣ ਇਹਨਾਂ ਨੂੰ $3 ਲੱਖ ਦਾ ਜੁਰਮਾਨਾ ਪਾਇਆ ਗਿਆ ਹੈ। ਕੱਲ ਆਪਾਂ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਵੀ ਕੈਲੀਫੋਰਨੀਆ ਸੈਂਟਾ ਕਰੂਜ਼ ਦੇ ਲਾਗੇ ਜਿਹੜਾ ਸਟੇਟ ਹਾਈਵੇ ਆ 9, ਉੱਥੇ ਇੱਕ BMW ਕਾਰ ਜਿਹੜੀ ਆ ਉਹ ਪਲੰਜ ਕਰ ਗਈ ਸੀ। 300 ਫੁੱਟ ਡੂੰਘੀ ਜਿਹੜੀ ਖੱਡ ਦੇ ਵਿੱਚ ਡਿੱਗ ਪਈ ਸੀ। ਤੇ ਅੱਜ ਜਿਹੜੇ ਆ ਉਹ ਜਿਹੜੇ ਕਾਰ ਦੇ ਵਿੱਚ ਸਵਾਰ ਸੀ ਉਹਨਾਂ ਦੇ ਨਾਂ ਜਿਹੜੇ ਡਿਸਕਲੋਜ਼ ਕੀਤੇ ਗਏ ਹੈਗੇ ਆ। ਕੱਲ ਸੈਂਟਾ ਕਲਾਰਾ ਜਿਹੜਾ ਕੋਰਨਰਸ ਆਫਿਸ ਹੈਗਾ, ਸੋ ਅਸੀਂ ਕੱਲ ਇਹ ਨਹੀਂ ਦੱਸਿਆ ਸੀ ਵੀ ਕਿਹੜੇ ਮੂਲ ਦੇ ਜਾਂ ਕੌਣ ਆ। ਬੜੀ ਜਿਹੜੀ ਮਾੜੀ ਘਟਨਾ ਵਾਪਰੀ ਆ ਤੇ ਤਿੰਨੇ ਦੇ ਤਿੰਨ ਜਿਹੜੇ ਸੀ ਉਹ ਪੰਜਾਬੀ ਮੂਲ ਦੇ ਜਿਹੜੇ ਨੌਜਵਾਨ ਸੀਗੇ। ਜਿਹੜਾ ਡਰਾਈਵਰ ਆ ਉਸ ਦਾ ਨਾਂ ਮਨਜੋਤ ਢਾਲੀਵਾਲ 21 ਸਾਲਾਂ ਦਾ ਯੁਵਾ ਸਿਟੀ ਤੋਂ ਦੱਸਿਆ ਗਿਆ ਆ ਤੇ 17 ਸਾਲਾਂ ਦਾ ਰਣਵੀਰ ਰੰਧਾਵਾ ਇਹ ਸੈਨੋਜ਼ੇ ਤੋਂ ਸੀ ਤੇ ਇੱਕ ਜਿਹੜਾ 27 ਸਾਲਾਂ ਦਾ ਉਹ ਸੈਲਮ ਜੋ ਓਰੇਗਨ ਦਾ ਰਹਿਣ ਵਾਲਾ ਸੀ। ਸੋ ਬਹੁਤ ਹੀ ਮਾੜੀ ਘਟਨਾ ਵਾਪਰੀ ਆ। 3 ਪੰਜਾਬੀ ਮੂਲ ਦੇ ਜਿਹੜੇ ਨੌਜਵਾਨ ਆ ਉਹਨਾਂ ਦੀ ਇਸ ਐਕਸੀਡੈਂਟ ਦੇ ਵਿੱਚ ਮੌਤ ਹੋ ਗਈ ਹੈਗੀ ਆ। ਜੀ ਬਿਲਕੁਲ। ਹਰਜੋਤ ਸਿੰਘ ਜੀ, ਪ੍ਰੋਗਰਾਮ ਦਾ ਸਮਾਂ ਜਿਹੜਾ ਉਹ ਸਮਾਪਤ ਆ। ਜਾਂਦੇ ਜਾਂਦੇ ਮਾਰਕੀਟਸ ਦਾ ਹਾਲ ਦੱਸਦੇ ਜਾਈਏ। ਡਾਓ ਜੋਨ ਅੱਜ 182 ਪੁਆਇੰਟ ਵੱਧ ਕੇ 51,849 ਦੇ ਉੱਤੇ ਬੰਦ ਹੋਇਆ। S&P 500 7358 ਦੇ ਉੱਤੇ 7 ਪੁਆਇੰਟ ਘਟ ਕੇ, ਨੈਸਡੈਕ 110 ਪੁਆਇੰਟ ਘਟ ਕੇ 25,477 ਤੇ ਬੰਦ ਹੋਇਆ। ਸੋਨੇ ਦਾ ਭਾਅ $4,008 ਪ੍ਰਤੀ ਟਰੋਏ ਆਉਂਸ। ਕੱਚੇ ਤੇਲ ਦੀ ਕੀਮਤ ਲਗਾਤਾਰ ਹੁਣ ਘਟ ਰਹੀ ਆ। ਹੋਪਫੁਲੀ ਆਪਾਂ ਨੂੰ
ਗੈਸ ਸਟੇਸ਼ਨਾਂ ਤੇ ਵੀ ਨਜ਼ਰ ਆਵੇ $70 ਪ੍ਰਤੀ ਬੈਰਲ ਦੇ ਉੱਤੇ ਇਹ ਕੀਮਤ ਜਿਹੜੀ ਉਹ ਪਹੁੰਚ ਗਈ ਆ। 10 ਈਅਰ ਯੀਲਡ 4.4% ਦੇ ਉੱਤੇ। ਬਿਟਕੋਇਨ 60,692 ਤੇ ਇਥੀਰੀਅਮ $1618 ਦੇ ਬਰਾਬਰ ਚੱਲ ਰਿਹਾ ਆ। $1 ਦੇ ਬਰਾਬਰ ਕੈਨੇਡਾ ਦੇ $1 ਤੇ 42 ਸੈਂਟ ਰਹੇ ਆ। ਇੰਡੀਆ ਦੇ ₹94 ਤੇ 34 ਪੈਸੇ। ਪਾਕਿਸਤਾਨ ਦੇ $276 ਤੇ 49 ਪੈਸੇ। ਇੱਥੇ ਪ੍ਰੋਗਰਾਮ ਦੀ ਸਮਾਪਤੀ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸਨੀ ਕੀ ਜਹੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA। ਯੂਐਸ।